ਨਿਊ ਹੈਮਸ਼ਰ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆ, ਉਹ ਜਿੱਤ ਗਏ ਹੈਗੇ ਆ। ਨਿੱਕੀ ਹੈਲੀ ਨੂੰ ਉਹਨਾਂ ਨੇ ਹਰਾ ਦਿੱਤਾ ਆ ਤੇ ਨਾਲ ਦੀ ਨਾਲ ਨਿੱਕੀ ਹੈਲੀ ਨੇ ਇਹ ਵੀ ਕਿਹਾ ਹੈਗਾ ਵੀ ਉਹ ਕੁਇਟ ਨਹੀਂ ਕਰੇਗੀ। ਰੇਸ ਇਜ਼ ਫਾਰ ਫਰੋਮ ਓਵਰ, ਇਹ ਉਹਨਾਂ ਨੇ ਕਿਹਾ ਆ। ਹੁਣ ਅਗਲੀ ਇਲੈਕਸ਼ਨ ਨੈਕਸਟ ਮੰਥ ਫਰਵਰੀ ਦੇ ਵਿੱਚ ਸਾਊਥ ਕੈਰੋਲੀਨਾ ਚ ਹੋਣੀ ਆ, ਜਿੱਥੇ ਦੀ ਖੁਦ ਗਵਰਨਰ ਨਿੱਕੀ ਹੈਲੀ ਰਹੀ ਆ। ਪਰ ਉਹਨਾਂ ਵੱਲੋਂ ਹੀ ਨੋਮੀਨੇਟ ਕੀਤਾ ਗਿਆ ਸੈਨੇਟਰ ਟਿਮ ਸਕਾਟ, ਉਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਆਲਰੇਡੀ ਐਂਡੋਰਸ ਕੀਤਾ ਹੋਇਆ ਤੇ ਉਹਨਾਂ ਦੇ ਨਾਲ ਕੈਂਪੇਨ ਦੇ ਉੱਤੇ ਵੀ ਉਹ ਹਮੇਸ਼ਾ ਹਾਜ਼ਰ ਰਹਿੰਦਾ ਆ। ਡੋਨਲਡ ਟਰੰਪ ਉਹਨਾਂ ਨੂੰ 54.5% ਵੋਟਾਂ ਮਿਲੀਆਂ, ਨਿੱਕੀ ਹੈਲੀ ਨੂੰ 43.3%। ਸੋ 12 ਡੈਲੀਗੇਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਮਿਲਣਗੇ ਤੇ 9 ਜੋ ਆ ਸਾਬਕਾ ਗਵਰਨਰ ਨਿੱਕੀ ਹੈਲੀ ਨੂੰ ਮਿਲਣਗੇ। ਜੀ, ਬਿਲਕੁਲ। ਸੋ ਇਸ ਦੇ ਵਿੱਚ ਜਿਹੜੀ ਇੱਕ ਚੀਜ਼ ਦੇਖੀ ਗਈ ਆ, ਜਿੱਥੇ ਪਹਿਲਾਂ 19% ਜਾਂ 20 ਪੁਆਇੰਟਾਂ ਦਾ ਡਿਫਰੈਂਸ ਦੱਸਿਆ ਜਾ ਰਿਹਾ ਸੀ, ਉਹਨਾਂ ਵੱਡੇ ਜਿੱਤ ਦੇ ਨਾਲ, ਉਹਨੇ ਵੱਡੇ ਡਿਫਰੈਂਸ ਦੇ ਨਾਲ ਨਹੀਂ ਜਿੱਤੇ। ਪ੍ਰੈਜ਼ੀਡੈਂਟ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਟਰੰਪ ਆ, ਉਹ ਤਕਰੀਬਨ 11% ਦੀਆਂ ਡਿਫਰੈਂਸ ਦੇ ਨਾਲ ਉਹਨਾਂ ਤੋਂ ਜਿਹੜੇ ਉਹ ਅੱਗੇ ਚੱਲ ਰਹੇ ਆ। ਜੇ 93% ਵੋਟਿੰਗ ਕਾਊਂਟ ਹੋ ਗਈ ਆ, ਪਰ ਆਲਰੇਡੀ ਕੱਲ੍ਹ ਹੀ ਘੋਸ਼ਿਤ ਕਰ ਦਿੱਤਾ ਗਿਆ ਸੀ ਵੀ ਟਰੰਪ ਹੋਣਾ ਨੇ ਇਹ ਜਿਹੜੀ ਪ੍ਰਾਇਮਰੀ ਆ ਉਹ ਜਿੱਤ ਲਈ ਹੈਗੀ ਆ। ਇਸ ਦੇ ਵਿੱਚ ਜਿਹੜਾ ਇੱਕ ਸਭ ਤੋਂ ਟਰੰਪ ਹੋਣਾ ਦੇ ਲਈ ਜਿਹੜਾ ਖਤਰਨਾਕ ਕਹਿ ਸਕਦੇ ਆ ਨੰਬਰ ਆ, ਉਹ ਇਹ ਆਇਆ ਵੀ ਜਿਹੜੇ ਇੰਡੀਪੈਂਡੈਂਟ ਵੋਟਰਸ ਦੇ ਵਿੱਚ 61% ਵੋਟਾਂ ਨਿੱਕੀ ਹੈਲੀ ਨੂੰ ਪਈਆਂ ਆ ਤੇ 30 ਸਮਥਿੰਗ ਵੋਟਾਂ ਜਿਹੜੀਆਂ ਆ ਉਹ ਟਰੰਪ ਹੋਣਾ ਨੂੰ ਪਈਆਂ ਆ। ਜੇ ਮੁਲਕ ਭਰ ਦੇ ਵਿੱਚ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਨ ਬਾਰੇ ਸੋਚ ਰਹੇ ਆ, ਤਾਂ ਨਵੰਬਰ ਦੇ ਲਈ ਇਹ ਕੋਈ ਸ਼ੁਭ ਸੰਕੇਤ ਉਹਨਾਂ ਲਈ ਨਜ਼ਰ ਨਹੀਂ ਆਇਆ ਹੈਗਾ। ਸੋ ਹੁਣ ਅੱਗੇ ਦੇਖਦੇ ਹਾਂ ਵੀ ਕੀ ਜਿਹੜਾ ਉਹ ਹੁੰਦਾ ਆ। ਉਧਰ ਯੂਨੀਅਨ ਵਰਕਰਸ, ਜਿਹੜਾ ਯੂਨਾਈਟਿਡ ਆਟੋ ਵਰਕਰ, ਜਿਨ੍ਹਾਂ ਨੇ ਹੁਣੇ ਰੀਸੈਂਟਲੀ ਫੋਰਡ, ਸਟੈਨਲਸ ਤੇ ਹੋਰ ਜਿਹੜੀਆਂ GM ਕੰਪਨੀ ਦੇ ਉਲਟ ਜਿਹੜੀ ਕਾਫੀ ਲੰਬੀ ਚਿਰ ਉਹਨਾਂ ਦੀ ਚੱਲੀ ਸੀਗੀ ਸਟ੍ਰਾਈਕ, ਉਹ ਕਹਿੰਦੇ ਵੀ ਐਕਸਪੈਕਟ ਕਰ ਰਹੇ ਆ ਵੀ ਬਾਈਡਨ ਹੋਣਾ ਨੂੰ ਉਹਨਾਂ ਨੇ ਅੰਡੋਰਸ ਕਰ ਦੇਣਾ ਆ। ਇਹ ਉਹਨਾਂ ਥਾਵਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਯੂਨੀਅਨਸ ਹੈਗੀਆਂ ਆ, ਜਿਹੜੀਆਂ ਸਵਿੰਗ ਸਟੇਟਸ ਇਵੈਂਚੁਅਲੀ ਜਿਹੜੀਆਂ ਉਹ ਮੰਨੀਆਂ ਜਾਂਦੀਆਂ ਹੈਗੀਆਂ। ਤੇ ਸਵਿੰਗ ਸਟੇਟਸ ਦੇ ਵਿੱਚ ਇੰਡੀਪੈਂਡੈਂਟ ਵੋਟਰਸ ਦਾ ਜੇ ਟਰੰਪ ਹੋਣਾ ਤੋਂ ਮੋਹ ਭੰਗ ਹੋਇਆ ਜੋ ਜੇ ਆਪਾਂ ਨਿਊ ਹੈਮਸ਼ਾਇਰ ਦੇ ਨਾ ਅੰਕੜਿਆਂ ਨੂੰ ਦੇਖੀਏ, ਤਾਂ ਟਰੰਪ ਹੋਣਾ ਦੇ ਲਈ ਇੱਕ ਖਾਸਾ ਖਤਰਾ ਜਿਹੜਾ ਉਹ ਨਵੰਬਰ ਦੀਆਂ ਇਲੈਕਸ਼ਨ ਦੇ ਲਈ ਬਣ ਸਕਦਾ ਹੈ। ਪਰ ਜਿੱਦਾਂ ਤੁਸੀਂ ਦੱਸਿਆ ਵੀ ਨਿੱਕੀ ਹੈਲੀ ਉਹ ਕਹਿ ਰਹੀ ਹੈ ਵੀ ਮੈਂ ਰੇਸ ਦੇ ਵਿੱਚ ਆ ਤੇ ਪੂਰਾ ਜਿਹੜਾ ਉਹ ਡਟ ਕੇ ਜਿਹੜਾ ਉਹ ਚੱਲੂਗੀ। ਜੂਨ ਜੁਲਾਈ ਤੱਕ ਦੇਖਣਾ ਹੋਊਗਾ ਵੀ ਕੀ ਹੁੰਦਾ ਆ, ਕਿਉਂਕਿ 4 ਜਿਹੜੀਆਂ ਵੱਖ-ਵੱਖ ਇੰਡਾਈਟਮੈਂਟਸ ਦੇ ਵਿੱਚ 91 ਕਾਊਂਟਸ ਦਾ ਸਾਹਮਣਾ ਕਰ ਰਹੇ ਟਰੰਪ ਹੁਣੀ, ਜੇ ਉਹ ਕਿਸੇ ਮਾਮਲੇ ਵਿੱਚ ਕਨਵਿਕਟ ਹੋ ਜਾਂਦੇ ਆ, ਤਾਂ ਇਹ 2024 ਦੀ ਜਿਹੜੀ ਰੇਸ ਆ, ਇਹ ਬਹੁਤ ਹੀ ਕਹਿ ਲਓ ਵੀ ਗੁੰਝਲਦਾਰ, ਉਲਝਵੀਂ ਜਿਹੜੀ ਆ ਉਹ ਬਣ ਸਕਦੀ ਹੈਗੀ ਆ। ਸੋ ਇਹ ਹੁਣ ਦੇਖੋ ਕੀ ਹੁੰਦਾ ਆ। ਡੀਨ ਫਿਲਿਪਸ ਜਿਹੜੇ ਨਿਊ ਹੈਮਸ਼ਾਇਰ ਦੇ ਵਿੱਚ ਆ, ਜੇ ਡੈਮੋਕ੍ਰੇਟ ਪਾਰਟੀ ਵੱਲੋਂ ਗੱਲ ਜਿਹੜੀ ਉਹ ਕਰਦੇ ਜਾਈਏ, ਉਹਨਾਂ ਦੀ ਵੀ ਹਾਰ ਹੋਈ ਆ। ਉਹ ਤਾਂ ਉੱਥੇ ਬਾਈਡਨ ਹੋਣਾ ਦਾ ਜਿਹੜਾ ਰਾਈਟ ਇਨ ਕੈਂਪੇਨ ਸੀਗਾ, ਜਿੱਥੇ ਨਾਂ ਨਹੀਂ ਸੀਗਾ, ਤਾਂ ਵੀ ਬਾਈਡਨ ਹੋਣੀ ਜਿਹੜੀ ਉੱਥੇ ਜਿੱਤੇ ਸੀਗੇ। ਇਹ ਮਿਨੀਸੋਟਾ ਦੇ ਰਿਪਰੈਜ਼ੈਂਟੇਟਿਵ ਆ ਡੀਨ ਫਿਲਿਪਸ, ਉਹਨਾਂ ਨੇ ਉਹ ਚੈਲੰਜ ਕਰ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ, ਜਦਕਿ ਡੈਮੋਕ੍ਰੇਟ ਜਿਹੜੀ ਨੈਸ਼ਨਲ ਕਮੇਟੀ ਆ, ਉਹਨਾਂ ਨੇ ਸਾਰਿਆਂ ਨੂੰ ਹੀ ਚੁੱਪ ਕਰਕੇ ਜਿਹੜਾ ਉਹ ਬਿਠਾ ਦਿੱਤਾ ਸੀਗਾ ਵੀ ਪ੍ਰੈਜ਼ੀਡੈਂਟ ਬਾਈਡਨ ਦੇ ਉਲਟ ਕੋਈ ਵੀ ਪ੍ਰਾਇਮਰੀ ਦੇ ਵਿੱਚ ਨਹੀਂ ਆਊਗਾ। ਪਰ ਫਿਰ ਵੀ ਕਿਤੇ ਕੋਈ ਜਿਹੜਾ ਉਹ ਆ ਰਿਹਾ ਹੈਗਾ ਸੀਗਾ। ਸੋ ਹੁਣ ਦੇਖੋ ਕੀ ਇਹਦੇ ਵਿੱਚ ਹੁੰਦਾ। ਡੀਨ ਫਿਲਿਪਸ ਨੇ ਕਿਹਾ ਆ ਵੀ ਉਹਦਾ ਵੀ ਕੈਂਪੇਨ ਦੀ ਇਹ ਹਾਲ ਦੀ ਘੜੀ ਬਿਗਨਿੰਗ ਹੈਗੀ ਆ, ਜਿਹੜੀ ਬਾਈਡਨ ਹੋਣਾ ਦੇ ਉਲਟ ਜਿਹੜੇ ਡੈਮੋਕ੍ਰੇਟ ਨੋਮੀਨੀ ਬਣਨ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਆ। ਪਰ ਡੈਮੋਕ੍ਰੇਟ ਪਾਰਟੀ, ਉਹਨਾਂ ਦੀ ਐਸਟੈਬਲਿਸ਼ਮੈਂਟ, ਇੱਥੋਂ ਤੱਕ ਕਿ ਹੁਣ ਤਾਂ ਪ੍ਰੋਗਰੈਸਿਵ ਵੀ ਜਿਹੜੇ ਉਹ ਟੋਟਲੀ ਚੁੱਪ ਕਰ ਗਏ ਆ। ਉਹਨਾਂ ਨੇ ਇਵੈਂਚੁਅਲੀ ਬਾਈਡਨ ਹੋਣਾ ਨੂੰ ਆਪਣਾ ਸਮਰਥਨ ਦੇ ਹੀ ਦਿੱਤਾ ਹੈਗਾ ਆ। ਜੀ, ਇਸੇ ਤਰ੍ਹਾਂ ਸੈਨੇਟਰ ਜੌਨ ਕਾਰਨਿਨ ਜੋ ਹੈਗੇ GOP ਦੇ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕਿਹਾ ਵੀ ਜੇ ਇਲੈਕਸ਼ਨ ਜਿੱਤਣੀ ਆ ਤੇ ਉਹਨਾਂ ਨੂੰ ਆਪਣੇ ਬੇਸ ਤੋਂ ਹੋਰ ਅੱਗੇ ਜਿਹੜਾ ਐਕਸਪੈਂਡ ਹੋਣਾ ਪਊਗਾ। ਤੇ ਕਹਿੰਦੇ ਜੇ ਉਹ ਟਿਮ ਸਕਾਟ ਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਪਿਕ ਕਰ ਲੈਂਦੇ ਆ, ਜਿਸ ਤਰ੍ਹਾਂ ਮੈਂ ਦੱਸਿਆ ਵੀ ਸਾਊਥ ਕੈਰੋਲੀਨਾ ਤੋਂ ਇਹ ਸੈਨੇਟਰ ਆ, ਕਾਲੇ ਮੂਲ ਦੇ ਆ, ਕਾਫੀ ਪੋਪੂਲਰ ਹੈਗੇ ਆ, ਤੇ ਉਹ ਕਹਿੰਦੇ ਵੀ ਇਹਨਾਂ ਦੀ ਜਿਹੜੀ ਆ ਗੁੱਡ ਟਿਕਟ ਹੋਊਗੀ ਦੋਨਾਂ ਦੀ। ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਮ ਹੋਣਾ ਨੇ ਸਾਊਥ ਕੈਰੋਲੀਨਾ ਦੇ ਨਿੱਕੀ ਹੈਲੀ ਨੂੰ ਕਿਹਾ ਵੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕ੍ਰਿਟਿਸਿਜ਼ਮ ਆ
ਉਹਦੇ ਤੇ ਕੰਟਰੋਲ ਕਰਨਾ ਚਾਹੀਦਾ। ਪਰ ਸਾਊਥ ਕੈਰੋਲੀਨਾ ਦੇ ਵਿੱਚ ਉਹਨਾਂ ਨੇ ਕਿਹਾ ਟਰੰਪ ਕਾਫੀ ਕਮਾਂਡਿੰਗ ਪੋਜੀਸ਼ਨ ਦੇ ਉੱਤੇ ਹੈਗਾ। ਸੋ ਸਾਊਥ ਕੈਰੋਲੀਨਾ ਨਿੱਕੀ ਹੈਲੀ ਦੀ ਖੁਦ ਦੀ ਸਟੇਟ ਆ। ਸੈਨੇਟਰ ਰਿਪਬਲਿਕਨ ਵਿਪ ਜੌਨ ਥੁੰਨੇ ਜੋ ਆ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਆਪਣੀ ਬੇਸ ਤੋਂ ਬਿਨਾਂ ਹੋਰ ਜਿਹੜੇ ਲੋਕ ਆ ਉਹਨਾਂ ਨੂੰ ਵੀ ਨਾਲ ਜੋੜਨਾ ਪਊਗਾ, ਤਾਂ ਕਰਕੇ ਆਪਾਂ ਇਲੈਕਸ਼ਨ ਜਿੱਤ ਜਾਈਏ। ਯੂਨਾਈਟਿਡ ਆਟੋ ਵਰਕਰਸ, ਜਿਸ ਦਾ ਤੁਸੀਂ ਦੱਸਿਆ ਹੀ ਆ, ਉਹ ਅਨਾਉਂਸ ਕਰਨ ਜਾ ਰਹੇ ਆ, ਯੂਨੀਅਨ ਜਿਹੜੀ ਹੈ UAW ਯੂਨੀਅਨ, ਭਈ ਅਸੀਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਸਪੋਰਟ ਕਰਾਂਗੇ। ਨਿਊ ਹੈਮਸ਼ਰ ਦੇ ਜਿਹੜੇ ਰਿਜ਼ਲਟ ਆਏ ਆ, ਕਹਿੰਦੇ ਵੀ ਹਿਸਟੋਰੀਕਲੀ ਸਟਰੋਂਗ ਆ। ਜੇ GOP ਪ੍ਰਾਇਮਰੀ ਦੇਖਦੇ ਜਾਈਏ, ਕਹਿੰਦੇ ਵੀ ਸਿਰਫ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਹੋਣਾ ਨੇ 1980 ਦੇ ਵਿੱਚ ਜਿਹੜੇ ਆ ਉਹ 50% ਤੋਂ ਵੱਧ ਵੋਟਾਂ ਲਈਆਂ ਸੀਗੀਆਂ, ਪਰ ਟਰੰਪ ਹੋਣਾ ਨੇ ਜੋ ਆ ਉਹ ਵੀ 50% ਤੋਂ ਵੱਧ ਲਈਆਂ। ਸੋ ਉਹਨਾਂ ਦੀ ਜਿਹੜੀ ਸਟਰੋਂਗ ਉੱਥੇ ਹੋਲਡ ਹੈਗਾ ਆ। ਡੀਨ ਫਿਲਿਪ ਦੀ ਤੁਸੀਂ ਆਲਰੇਡੀ ਗੱਲ ਕਰ ਚੁੱਕੇ ਹੀ ਆ, ਰਾਈਟ ਇਨ ਕੈਂਡੀਡੇਟ ਸੀਗੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ, ਤੇ ਉਹ ਉੱਥੋਂ ਜਿੱਤ ਗਏ ਆ। ਨਿਊ ਹੈਮਸ਼ਰ 'ਚ ਉਹਨਾਂ ਦੀਆਂ ਜ਼ਿਆਦਾ ਵੋਟਸ ਆਈਆਂ ਹੈਗੀਆਂ ਆ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਚੇਅਰਮੈਨ ਰੋਨਾ ਮੈਕਡੇਨੀਅਲ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਸਾਨੂੰ ਸਾਰਿਆਂ ਨੂੰ ਪ੍ਰੈਜ਼ੀਡੈਂਟ ਟਰੰਪ ਦੇ ਪਿੱਛੇ ਜੁੜਨਾ ਚਾਹੀਦਾ, ਕਿਉਂਕਿ ਉਹਨਾਂ ਦੀ ਪੋਜੀਸ਼ਨ ਕਾਫੀ ਸਟਰੋਂਗ ਲੱਗ ਰਹੀ ਹੈਗੀ ਆ। ਨਿਊ ਹੈਮਸ਼ਰ 'ਚ ਕਹਿੰਦੇ ਭਈ ਪਹਿਲੀ ਵਾਰੀ ਰੈਕਡ ਸੈੱਟ ਹੋਇਆ, ਇੰਨੇ ਲੋਕਾਂ ਨੇ ਜਿਹੜੀਆਂ ਆ ਵੋਟਾਂ ਪਾਈਆਂ ਹੈਗੀਆਂ। ਯੂਜ਼ਲੀ ਇੰਨੇ ਲੋਕ ਪ੍ਰਾਇਮਰੀ 'ਚ ਪਾਉਂਦੇ ਨਹੀਂ ਹੈ। ਆਇਓਵਾ 'ਚ ਕਾਫੀ ਲੋਕ ਘੱਟ ਸੀ, ਕਿਉਂਕਿ ਉੱਥੇ ਇੱਕ ਤਾਂ ਸਨੋ ਬਹੁਤ ਪਈ ਸੀ ਤੇ ਇਹਦੇ ਕਰਕੇ। ਤੇ ਨਿੱਕੀ ਹੈਲੀ ਨੇ ਹੁਣ ਪੂਰਾ ਜ਼ੋਰ ਆਪਣੀ ਜਿਹੜੀ ਸਟੇਟ ਆ ਸਾਊਥ ਕੈਰੋਲੀਨਾ ਚਲਾਉਣਾ ਸ਼ੁਰੂ ਕਰਤਾ। ਕਹਿੰਦੇ 4 ਮਿਲੀਅਨ ਤੋਂ ਵੱਧ ਦੀਆਂ ਐਡਵਰਟਾਈਜ਼ਮੈਂਟਸ ਉਹ TV ਰੇਡੀਓ ਸਟੇਸ਼ਨ ਤੇ ਸਪੈਂਡ ਕਰਨ ਜਾ ਰਹੇ ਹੈਗੇ ਜੀ। ਟਰੰਪ ਹੋਣਾ ਦਾ ਉਹ ਜਿੱਤੇ ਆ, ਪਰ ਉਹ ਜਿੱਦਾਂ ਪਿਛਲੀ ਦੀ ਜਿੱਤ ਤੋਂ ਬਾਅਦ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਵੀ ਚੰਗਾ ਆਖਰੇ ਸੀ, ਉਹ ਚੀਜ਼ ਉਹਨਾਂ ਤੋਂ ਗਾਇਬ ਜਿਹੜੀ ਹੋਈ ਆ। ਬੀਤੇ ਦਿਨਾਂ 'ਚ ਇਹਨਾਂ ਦੀ ਮੈਰਿਜ ਐਨੀਵਰਸਰੀ ਸੀ, ਉਹ ਵੀ ਭੁੱਲ ਗਏ। ਉਹ ਜਿਹੜਾ ਕੇਸ ਚੱਲ ਰਿਹਾ ਉਸ ਦੇ ਬਾਰੇ ਬੋਲਦੇ ਰਹੇ ਆ। ਜਦੋਂ ਹੁਣ ਸੰਸਕਾਰ ਹੋਇਆ ਸੀ ਇਹਦੀ ਸੱਸ ਦਾ, ਜਿਹੜਾ ਦਫਨਾਇਆ ਜਾਂਦਾ ਇਹਨਾਂ ਦੇ, ਤਾਂ ਉਦੋਂ ਮਲੇਨੀਆ ਟਰੰਪ ਦੇ ਨਾਲ ਬਿਠਾਉਣ ਤੋਂ ਇਹਨਾਂ ਨੂੰ ਨਾ ਕਰ ਦਿੱਤੀ ਸੀ। ਉਹ ਵੱਖੋ ਵੱਖਰੀ ਗੱਡੀ 'ਚ ਗਏ ਆ। ਹੋ ਸਕਦਾ ਵੀ ਇਹਨਾਂ ਦਾ ਜਿਹੜਾ ਮੈਰਿਟਲ ਜਿਹੜਾ ਹਿਸਾਬ ਆ ਕੋਈ ਬੜਾ ਚੰਗਾ ਨਾ ਵੀ ਜਿਹੜਾ ਉਹ ਚੱਲ ਰਿਹਾ ਹੋਵੇ, ਜਾਂ ਫਿਰ ਜਿਹੜੇ ਦੂਜੇ ਵੀ ਆ ਉਹ ਉਸ ਹਿਸਾਬ ਦੇ ਨਾਲ ਸ਼ੋਅ ਵੀ ਜਿਹੜਾ ਉਹ ਕਰਦੇ ਆ। ਪਰ ਮੈਰਿਜ ਐਨੀਵਰਸਰੀ ਤੇ ਵਧਾਈ ਨਾ ਦੇਣਾ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਦੇ ਪਰਸਨਲ ਲੈਵਲ ਦੇ ਉੱਤੇ ਇਹਨਾਂ ਨੂੰ ਇਫੈਕਟ ਜਿਹੜੀਆਂ ਆ ਉਹ ਕਰ ਰਹੀਆਂ, ਜਿਹੜੀਆਂ ਉਹ ਹੋ ਸਕਦੀਆਂ ਹੈਗੀਆਂ। ਸੋ ਹੁਣ ਦੇਖੋ ਕਿ ਕੀ ਬਣਦਾ ਆ। ਜਿਹੜੀ ਟਰੰਪ ਹੋਣਾ ਨੇ ਨਿਊ ਹੈਮਸ਼ਾਇਰ ਦੇ ਵਿੱਚ ਵਿਕਟਰੀ ਸਪੀਚ ਵੀ ਦਿੱਤੀ ਹੈਗੀ ਆ। ਉਹਦੇ ਵਿੱਚ ਵੀ ਉਹਨਾਂ ਨੇ ਇੱਕ ਵਾਰੀ ਫੇਰ ਉਹੀ ਜਿਹੜਾ ਰਾਮ ਰੌਲਾ ਜਿਹੜਾ ਆਪਣਾ ਉਹਨਾਂ ਨੇ ਉਹ ਪਾਇਆ ਵੀ ਭਾਈ ਕੋਵਿਡ ਕਰਕੇ ਜਿਹੜਾ ਉਹ ਹਰਾ ਦਿੱਤਾ। ਅੱਜ ਲਿੰਡਸੀ ਗ੍ਰਾਹਮ ਹੁਣਾ ਨੇ ਜਿਹੜਾ ਜਾਰਜੀਆ ਦੀ ਕੇਸ ਜਿਹੜਾ ਚੱਲ ਰਿਹਾ ਟਰੰਪ ਹੁਣਾਂ ਦੇ ਉਲਟ, ਉਹਦੇ ਵਿੱਚ ਵੀ ਕਹਿੰਦੇ ਉਹ ਆਪਣੇ ਬਿਆਨ ਜਿਹੜੇ ਉੱਥੇ ਦਰਜ ਕਰਾ ਕੇ ਆਏ ਨੇ। ਸੋ ਕਾਫੀ ਕੁਛ ਜਿਹੜਾ ਟਰੰਪ ਹੁਣਾਂ ਦੇ ਬਾਬਤ ਜਿਹੜਾ ਉਹ ਚੱਲ ਰਿਹਾ ਆ। ਪਰ ਟਰੰਪ ਹੁਣਾਂ ਦੀ ਜਿਹੜੀ ਵਿਕਟਰੀ ਡੈਫੀਨੇਟਲੀ ਹੋਈ ਆ, ਪਰ ਜਿੰਨੀ ਉਮੀਦ ਸੀ, ਜਿੰਨੀ ਆਸ ਸੀ, ਉਹ ਤੋਂ ਥੋੜੀ ਛੋਟੀ ਰਹੀ ਆ। ਪਰ ਫਿਰ ਵੀ ਇੱਕ ਕਮਾਂਡਿੰਗ ਵਿਕਟਰੀ ਉਹਨਾਂ ਦੀ ਇੱਥੇ ਰਹੀ ਆ। ਤੇ ਨਿੱਕੀ ਹੈਲੀ ਇਸ ਟਾਈਮ ਕਹਿ ਲਓ ਵੀ ਆਪਣੇ ਫਸਾਈ ਬੈਠੀ ਆ ਲੱਤਾਂ, ਵੀ ਭਾਈ ਮੈਂ ਨਹੀਂ ਹਾਲ ਦੀ ਘੜੀ ਕਿਸੇ ਪਾਸੇ ਜਿਹੜੀ ਉਹ ਜਾ ਰਹੀ। ਦਬਾਅ ਉਹਦੇ ਤੇ ਕਾਫੀ ਜਿਹੜਾ ਉਹ ਪਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਤੇ ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਆਪਾਂ ਮਾਰੀਏ।